ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ, ਵਰਲਡ ਵਾਈਡ ਗਲੋਬਲ CPN roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ ਲਈ, ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਵਿਊਅਰਸ, ਅੱਜ ਜਿਹੜੇ ਮੁੱਦੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਇੱਕ ਬਹੁਤ ਅਹਿਮ ਮੁੱਦਾ ਹੈ। 1984 ਵਿੱਚ ਉੱਤਰਾਖੰਡ ਦੇ ਹਰਿਦੁਆਰ ਵਿਖੇ ਸਥਿਤ ਗੁਰਦੁਆਰਾ ਗਿਆਨ ਗੋਦੜੀ ਨੂੰ ਸਿੱਖ ਵਿਰੋਧੀ ਤਾਕਤਾਂ ਵੱਲੋਂ ਮਲੀਆਮੇਟ ਕਰ ਦਿੱਤਾ ਗਿਆ ਸੀ। ਗੁਰਦੁਆਰਾ ਗਿਆਨ ਗੋਦੜੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ। 33 ਸਾਲ ਬੀਤ ਜਾਣ ਬਾਅਦ ਵੀ ਸਿੱਖ ਸੰਗਤਾਂ ਵੱਲੋਂ ਲਗਾਤਾਰ ਮੰਗ ਕਰਨ ਤੋਂ ਬਾਅਦ ਅਜੇ ਤੱਕ ਉਸ ਇਤਿਹਾਸਕ ਸਥਾਨ ਦੀ ਸਾਂਭ ਸੰਭਾਲ ਸਿੱਖ ਸੰਗਤਾਂ ਦੇ ਹੱਥ ਨਹੀਂ ਹੈ। ਸਗੋਂ ਸਰਕਾਰ ਵੱਲੋਂ ਉਸ ਅਸਥਾਨ ਨੂੰ ਸਕਾਊਟਸ ਦੇ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ। ਦਿੱਲੀ ਤੋਂ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਉੱਤਰਾਖੰਡ ਸਰਕਾਰ ਨੂੰ ਪੱਤਰ ਲਿਖ ਕੇ ਇਸ ਗੱਲ ਦੀ ਤਾਕੀਦ ਕੀਤੀ ਗਈ ਹੈ ਕਿ ਖਾਲਸਾ ਸਾਜਣਾ ਦਿਵਸ ਮੌਕੇ ਆਉਂਦੀ 14 ਅਪ੍ਰੈਲ ਨੂੰ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸੇਵਾ ਸੰਭਾਲ ਆਪਣੇ ਹੱਥੀਂ ਲਈ ਜਾਵੇਗੀ। ਇਸ ਸਾਰੇ ਮੁੱਦੇ ਤੇ ਅਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸੰਬੰਧੀ ਅੱਜ ਅਸੀਂ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਅਤੇ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਨਾਲ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਦਿੱਲੀ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬੱਬਰ ਸਾਹਿਬ, ਹਾਲਾਂਕਿ ਅਸੀਂ ਪਹਿਲਾਂ ਵੀ ਇਸ ਮੁੱਦੇ ਦੇ ਉੱਪਰ ਗੱਲਬਾਤ ਕਰ ਚੁੱਕੇ ਹਾਂ, ਪਰ ਕੁਝ ਜਿਹੜੇ ਦਰਸ਼ਕ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਜਾਂ ਜਿਨ੍ਹਾਂ ਨੂੰ ਇਸ ਇਸ਼ੂ ਦੇ ਬਾਰੇ ਨਹੀਂ ਜਾਣਕਾਰੀ ਹੈਗੀ, ਮੈਂ ਚਾਹੂੰਗਾ ਕਿ ਸਾਰਿਆਂ ਤੋਂ ਪਹਿਲਾਂ ਤੁਸੀਂ ਗੁਰਦੁਆਰਾ ਸਾਹਿਬ ਬਾਰੇ ਥੋੜ੍ਹਾ ਜਿਹਾ, ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇ 1984 ਦੇ ਵਿੱਚ ਕੀ ਵਾਪਰਿਆ, ਕਿਵੇਂ ਗੁਰਦੁਆਰਾ ਢਹਿ ਢੇਰੀ ਕੀਤਾ ਗਿਆ ਤੇ ਉਹਦੇ ਤੋਂ ਬਾਅਦ ਦੀ ਜਿਹੜੀ ਗੱਲ ਹੈਗੀ ਹੈ ਹੁਣ ਤੱਕ ਦੀ, ਉਸ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਚਾਨਣਾ ਪਾ ਸਕੋ। ਜੀ, ਹਰਿਦੁਆਰ ਹਰ ਕੀ ਪੌੜੀ ਦੇ ਬਿਲਕੁਲ ਸਾਹਮਣੇ ਬਾਬਾ ਜੀ ਦਾ ਇਤਿਹਾਸਿਕ ਗੁਰਦੁਆਰਾ ਸੀਗਾ ਸ਼੍ਰੀ ਗਿਆਨ ਗੋਦੜੀ ਸਾਹਿਬ। ਸ਼੍ਰੀ ਗਿਆਨ ਗੋਦੜੀ ਸਾਹਿਬ ਇਹ ਬਾਬਾ ਜੀ ਦੀ ਪਹਿਲੀ ਉਦਾਸੀ ਦਾ ਪਵਿੱਤਰ ਸਥਾਨ ਹੈ। ਜਿਸ ਤਰ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਇਤਿਹਾਸਕ ਸਥਾਨ, ਉਸ ਦੌਰ ਦੇ ਅਸਥਾਨਾਂ ਦੇ ਵਿੱਚ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਸੀਗਾ ਜੀ। ਇਸ ਸਥਾਨ ਤੇ ਬਾਬਾ ਜੀ ਨੇ ਕਾਫੀ ਵਕਤ ਗੁਜ਼ਾਰਿਆ ਸੀਗਾ ਔਰ ਇਸ ਸਥਾਨ ਤੇ ਬਾਬਾ ਜੀ ਨੇ ਪੰਡਤਾਂ ਨੂੰ ਗਿਆਨ ਬਖਸ਼ਿਆ ਸੀ, ਉਹਨਾਂ ਲੋਕਾਂ ਨੂੰ ਜਿਹੜੇ ਭਟਕੇ ਹੋਏ ਲੋਕ ਸੀਗੇ। ਔਰ ਇਸ ਸਥਾਨ ਤੇ ਜਿਹੜਾ ਬਹੁਤ ਵੱਡਾ ਸਥਾਨ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਇਸ ਕਰਕੇ ਵੀ ਸੀਗਾ, ਇੱਥੇ ਜੋ ਬਹੁਤ ਪਖੰਡ ਸੀਗਾ, ਬਹੁਤ ਅੰਧ ਵਿਸ਼ਵਾਸ ਸੀਗਾ, ਲੋਕ ਸੂਰਜ ਨੂੰ ਪਾਣੀ ਦਿਆ ਕਰਦੇ ਸੀਗੇ, ਬਾਬਾ ਜੀ ਨੇ ਲੋਕਾਂ ਨੂੰ ਇੱਥੇ ਬਹੁਤ ਗਿਆਨ ਬਖਸ਼ਿਆ। ਇਹ ਇਤਿਹਾਸਕ ਗੁਰਦੁਆਰਾ ਸੀਗਾ ਜੀ। ਔਰ ਇਸ ਸਥਾਨ ਤੇ ਜਿਹੜੇ ਘਾਟ ਸੀਗੇ ਉਹ ਬੜੇ ਕੱਚੇ ਸੀਗੇ ਔਰ ਇਹਨਾਂ ਘਾਟਾਂ ਨੂੰ ਪੱਕਾ ਕਰਾਉਣ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਵੀ ਰਿਹਾ ਜੀ। ਪਰ 1984 ਦੇ ਵਕਤ ਤੇ ਜਦ ਬਹੁਤ ਵੱਡਾ ਕਤਲੇਆਮ ਦੇਸ਼ ਭਰ ਵਿੱਚ ਚੱਲ ਰਿਹਾ ਸੀ, ਉਸ ਵਕਤ ਹਰਿਦੁਆਰ ਹਰ ਦੀ ਪੌੜੀ ਤੇ ਜਿਹੜਾ ਪਵਿੱਤਰ ਗੁਰਦੁਆਰਾ ਸੀ ਇਹਨੂੰ ਢਹਿ ਢੇਰੀ ਕਰ ਦਿੱਤਾ ਗਿਆ, ਮਲੀਆਮੇਟ ਕਰ ਦਿੱਤਾ ਗਿਆ ਜੀ। ਇੱਥੇ ਸਿੱਖ ਮਾਰੇ ਗਏ ਔਰ ਇੱਥੇ ਦੁਕਾਨਾਂ ਤੇ ਬਾਜ਼ਾਰ ਬਣ ਗਏ, ਦੁਕਾਨਾਂ ਤੇ ਬਾਜ਼ਾਰ ਵੱਡੇ ਬਣ ਗਏ। ਐਸਾ ਉੱਥੇ ਬਹੁਤ ਉੱਚੀਆਂ ਬਿਲਡਿੰਗਾਂ ਬਣ ਗਈਆਂ ਜੀ। ਸਿੱਖ ਡਰ ਗਏ। ਇਸ ਹਰਿਦੁਆਰ ਦੇ ਆਲੇ ਦੁਆਲੇ ਕੁਝ ਸਿੱਖਾਂ ਦੇ ਪਿੰਡ ਹੈਗੇ ਆ ਔਰ ਗਿਣਤੀ ਬਹੁਤ ਜ਼ਿਆਦਾ ਨਹੀਂ, ਪਰ ਸਿੱਖ ਇੱਥੇ ਜਦ ਮਾਰੇ ਗਏ, ਲੁੱਟੇ ਗਏ, ਗੁਰਦੁਆਰਾ ਢਹਿ ਢੇਰੀ ਹੋ ਗਿਆ ਤੇ ਡਰ ਗਏ। ਪਰ ਇੱਥੋਂ ਦੇ ਕੁਝ ਸਿੱਖ ਪਤਵੰਤੇ ਸਿੱਖਾਂ ਨੇ ਸਰਕਾਰ ਨਾਲ ਚਿੱਠੀ ਪੱਤਰੀ ਜਾਰੀ ਰੱਖੀ
जी ਸ਼੍ਰੋਮਣੀ ਕਮੇਟੀ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅੰਮ੍ਰਿਤਸਰ ਅਕਾਲੀ ਦਲਾਂ ਨੂੰ ਔਰ ਸਾਰੀ ਵੱਡੀ ਲੀਡਰਸ਼ਿਪ ਨੂੰ ਆ ਲੋਕ ਚਿੱਠੀਆਂ ਭੇਜਦੇ ਰਹੇ। ਸ਼੍ਰੋਮਣੀ ਕਮੇਟੀ ਦੇ ਵੀ ਬੰਦੇ ਇਸ ਸਥਾਨ ਤੇ ਆ ਕੇ ਵਿਜ਼ਿਟ ਕਰਦੇ ਰਹੇ ਔਰ ਪਰ ਗੱਲ ਕੁਛ ਨਹੀਂ ਬਣੀ। ਇਸ ਸਥਾਨ ਦੇ ਬਾਰੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ, ਸਰਦਾਰ ਰਾਮੋਵਾਲੀਆ ਨੂੰ, ਸਰਦਾਰ ਤਰਲੋਚਨ ਸਿੰਘ ਨੂੰ, ਮਾਈਨੋਰਟੀ ਕਮਿਸ਼ਨ ਵਾਲੇ, ਇਹ ਸਭ ਲੋਕ ਇੱਥੇ ਲਗਾਤਾਰ ਆਉਂਦੇ ਰਹੇ। ਪਰ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੁਣ ਤੱਕ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਕੌਮ ਦੇ ਹਵਾਲੇ ਨਹੀਂ ਕੀਤੀ। ਪਿਛਲੇ 8-10 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਫਿਰ ਵੱਡੀਆਂ ਟੀਮਾਂ ਇਸ ਸਥਾਨ ਤੇ ਆਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਸਾਹਿਬ ਇਸ ਸਥਾਨ ਤੇ ਨੂੰ ਲੈਣ ਵਾਸਤੇ ਕਈ ਵਾਰ ਮੁੱਖ ਮੰਤਰੀਆਂ ਦੇ ਦਰਵਾਜ਼ੇ ਤੇ ਗਏ। ਬੜੇ ਪਿਆਰ ਤੇ ਮੁਹੱਬਤ ਨਾਲ ਗੱਲਬਾਤ ਕਰਕੇ ਚਾਹ ਪਾਣੀ ਛਕ ਕੇ ਵਾਪਸ ਆ ਗਏ। ਸ਼੍ਰੋਮਣੀ ਕਮੇਟੀ ਨੇ ਬਾਰ-ਬਾਰ ਇੱਥੇ ਆ ਕੇ ਦਸਤਕ ਦਿੱਤੀ ਔਰ ਮੇਰੀ ਸੂਚਨਾ ਦੇ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਚਿੱਠੀਆਂ 2-3 ਲਿਖੀਆਂ, ਪਰ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ, ਕਿਉਂਕਿ ਇਹਨਾਂ ਦੀ ਦੋਸਤੀ ਜਿਹੜੀ ਹੈ ਉਹ ਬੀਜੇਪੀ ਨਾਲ ਹੈ, ਇਹਨਾਂ ਦੀ ਸਾਂਝ ਜਿਹੜੀ RSS ਨਾਲ ਹੈ ਤੇ ਪਿਛਲੇ ਕਈ ਸਾਲਾਂ ਤੋਂ ਹਰਿਦੁਆਰ ਦਾ ਜਿਹੜਾ ਰਾਜ ਭਾਗ ਹੈ ਉਹ ਬੀਜੇਪੀ ਦੇ ਹੱਥ ਵਿੱਚ ਸੀਗਾ ਜੀ। ਔਰ ਇਹ ਹੁਣ ਅੱਜ ਸਾਨੂੰ 10-12 ਸਾਲ ਹੋ ਗਏ ਨੇ, ਲਗਾਤਾਰ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਔਰ ਅੰਦੋਲਨ ਕਰ ਰਹੇ ਹਾਂ, ਪਰ ਸਰਕਾਰ ਨੇ ਗੁਰਦੁਆਰਾ ਦੇਣ ਦੀ ਥਾਂ ਹੁਣ ਹਲਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਸਰਦਾਰਾਂ ਨੂੰ ਜਗ੍ਹਾ ਜਿਹੜੀ ਆ ਹੋਰ ਕਿੱਥੇ ਦੇ ਦਿੰਦੇ ਹਾਂ ਜੀ। ਗੁਰਦੁਆਰਾ ਉਹ ਹੈ ਹੋਰ ਕਿੱਥੇ ਬਣਾ ਲੈਣ। ਆਹ ਥਾਂ ਤੇ ਅਸੀਂ ਗੁਰਦੁਆਰੇ ਦੀ ਥਾਂ ਨਹੀਂ ਦੇ ਸਕਦੇ ਕਿਉਂਕਿ ਬਿਲਡਿੰਗਾਂ ਬਣ ਗਈਆਂ, ਬਾਜ਼ਾਰ ਬਣ ਗਏ ਨੇ, ਇਸ ਕਰਕੇ ਸਰਦਾਰਾਂ ਨੂੰ ਤੇ ਹੋਰ ਥਾਂ ਦੇ ਦਿੰਦੇ ਜੀ। ਅਸੀਂ ਕਿਹਾ ਕਿ ਤੁਸੀਂ ਖੁਦ ਕਹਿੰਦੇ ਹੋ अयोध्या के मामले दे विच सौगंध राम की खाते हैं, हम मंदिर वहीं बनाएंगे और तुसी ये कहने हो कि साड़ी आस्था हैगी है जी, स्थान से भगवान राम का जन्म स्थान है, तुहाडी आस्था है, पर तुसी कहंदे हो असीं उत्थे ही बनावांगे। सानू तुसी कह रहे हो कि सरदारां नूं थां किते होर दे दिंदे आ, उत्थे गुरुद्वारा बना लैण, इस स्थान ते नहीं बना सकते। ਇਹ ਗੱਲਾਂ ਸਰਕਾਰ ਵੱਲੋਂ ਸਾਡੇ ਕੋਲ ਆ ਰਹੀਆਂ ਨੇ ਜੀ। ਬੱਬਰ ਸਾਹਿਬ, ਜਦੋਂ ਅਸੀਂ ਥੋੜਾ ਜਿਹਾ ਜੇ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਵੀ ਤੁਸੀਂ ਵੀ ਆਪਣੇ ਤੌਰ ਦੇ ਉੱਪਰ ਜਥੇ ਵੀ ਲੈ ਕੇ ਜਾਂਦੇ ਰਹੇ ਹੋ, ਪਿਛਲੇ ਸਾਲ ਵੀ ਇੱਦਾਂ ਦਾ ਤੁਸੀਂ ਗੱਲ ਕੀਤੀ ਸੀਗੀ, ਤੇ ਜਿਹੜਾ ਸਰਕਾਰ ਦੀ ਬਿਆਨਬਾਜ਼ੀ ਹੁੰਦੀ ਹੈ ਜੇ ਉਹਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ 2015 ਦੇ ਵਿੱਚ ਵੀ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਸਰਕਾਰ ਵੱਲੋਂ ਹਾਮੀ ਭਰੀ ਗਈ ਸੀ ਵੀ ਠੀਕ ਹੈ ਜਿਹੜੀ ਤੁਹਾਡੀ ਮੰਗ ਹੈਗੀ ਹੈ ਅਸੀਂ ਇਹਨੂੰ ਮੰਨਾਂਗੇ, ਉਹਦੇ ਤੇ ਨਹੀਂ ਕੋਈ ਕਾਰਵਾਈ ਹੋਈ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ? ਗੱਲ ਅਮਰਵੀਰ ਜੀ ਹੈ ਕਿ ਕੌਮ ਦਾ ਪ੍ਰੈਸ਼ਰ ਨਹੀਂ ਹੈ, ਕੌਮ ਦਾ ਦਬਾਅ ਨਹੀਂ ਹੈ, ਲੀਡਰਸ਼ਿਪ ਦਾ ਦਬਾਅ ਨਹੀਂ ਹੈ। ਤੁਸੀਂ ਦੇਖੋ ਇਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਈ ਵਾਰ ਸਾਡੇ ਨਾਲ ਵੀ ਗੱਲ ਕਰ ਚੁੱਕੇ ਹੈ ਔਰ ਕਈ ਵਾਰ ਉਹਨਾਂ ਨੇ ਪ੍ਰੈਸ ਰਾਹੀਂ ਵੀ ਬਿਆਨ ਦਿੱਤੇ ਹੈ ਕਿ ਅਸੀਂ ਬਹੁਤ ਜਲਦੀ ਗੁਰਦੁਆਰਾ ਸਾਹਿਬ ਸਰਕਾਰ ਤੋਂ ਲੈ ਲਾਂਗੇ ਜੀ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਦਾ ਬਿਲਕੁਲ ਬੜਾ ਢਿੱਲਾ ਜਿਹਾ ਰੁਖ ਹੈ, ਉਹ ਚਿੱਠੀਆਂ ਭੇਜਣ ਤੱਕ ਹੀ ਸੀਮਤ ਨੇ ਜਾਂ ਮੁੱਖ ਮੰਤਰੀਆਂ ਨੂੰ ਮਿਲਣ ਤੱਕ ਹੀ ਸੀਮਤ ਨੇ। ਦਿੱਲੀ ਗੁਰਦੁਆਰਾ ਕਮੇਟੀ ਚੁੱਪ ਹੈ, ਸੰਤ ਸਮਾਜ ਚੁੱਪ ਹੈ, ਨਾਨਕਸਰ ਵਾਲੇ ਚੁੱਪ ਨੇ, ਡੇਰਿਆਂ ਵਾਲੇ ਸਾਰੇ ਬਾਬੇ ਚੁੱਪ ਨੇ, ਸਰਬਤ ਖਾਲਸਾ ਵੱਲੋਂ ਥਾਪੇ ਗਏ ਸਾਰੇ ਜਥੇਦਾਰ ਸਾਹਿਬਾਨ ਚੁੱਪ ਨੇ, ਸਾਰੀਆਂ ਬੰਥਕ ਜਥੇਬੰਦੀਆਂ ਚੁੱਪ ਨੇ। ਜਿਹੜਾ ਪ੍ਰੈਸ਼ਰ ਸੀਗਾ ਸਿੱਖ ਕੌਮ ਦਾ, ਜਿਹੜਾ ਦਬਾਅ ਸੀਗਾ ਸਿੱਖ ਕੌਮ ਦਾ, ਉਹ ਨਹੀਂ ਬਣਿਆ। ਪਤਾ ਨਹੀਂ ਕਿਉਂ ਸਿੱਖ ਕੌਮ ਦੀ ਵੱਡੀ ਲੀਡਰਸ਼ਿਪ इतना इतिहासक गुरुद्वारा सिख कौम तो लोगों ने खो लिया जी, और यह बहुत बड़ी इंसल्ट है, बहुत बड़ा अपमान है सिख कौम का कि इतनी बड़ी लीडरशिप दे होने के बावजूद साडे सिख भरा, साडी सिख लीडरशिप पूरी तरह चुप है। वो उन्होंने चुप रहने के नाल ही
ਸਰਕਾਰ ਤੇ ਕੋਈ ਦਬਾਅ ਨਹੀਂ ਬਣ ਸਕਿਆ। ਜੀ ਬੱਬਰ ਸਾਹਿਬ, ਜਿਹੜੀ ਇਹ ਗੱਲ ਹੈਗੀ ਹੈ, ਤੁਸੀਂ ਕਹਿ ਰਹੇ ਹੋ ਕਿ ਹੁਣ ਜਿਹੜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ ਸਰਕਾਰੀ ਤੰਤਰ ਦੇ ਵੱਲੋਂ ਕਿ ਅਸੀਂ ਤੁਹਾਨੂੰ ਜਗ੍ਹਾ ਕਿਤੇ ਹੋਰ ਦੇ ਦਿੰਦੇ ਹਾਂ, ਤੁਸੀਂ ਹੋਰ ਥਾਂ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਉਹ ਉਸਾਰੀ ਕਰ ਲਓ, ਇਹਨੂੰ ਤੁਸੀਂ ਸਾਡੇ ਐਂਗਲ ਤੋਂ, ਸਿੱਖ ਐਂਗਲ ਤੋਂ ਕਿਵੇਂ ਦੇਖਦੇ ਹੋ, ਕਿਵੇਂ ਐਨਾਲਾਈਜ਼ ਕਰਦੇ ਹੋ? ਸਰਕਾਰ ਦਾ ਰਵੱਈਆ ਕੀ ਹੈਗਾ? ਸਾਨੂੰ ਪਹਿਲਾਂ ਗੁਰਦੁਆਰਾ ਸਾਹਿਬ ਢਾਹ ਢੇਰੀ ਕਰ ਦਿੱਤਾ ਗਿਆ, ਫਿਰ ਉੱਥੇ ਦੁਕਾਨਾਂ ਬਣਾ ਦਿੱਤੀਆਂ ਗਈਆਂ, ਦਫ਼ਤਰ ਵੀ ਚੱਲ ਰਹੇ ਨੇ ਅੰਦਰ, ਮਤਲਬ ਇਹ ਵਰਤਾਰਾ ਕੀ ਹੈਗਾ? ਇਹਨੂੰ ਜੇ ਸਮਝ ਨਾ ਹੋਵੇ ਤਾਂ ਤੁਸੀਂ ਇਹਦੇ ਚੋਂ ਕੀ ਕੱਢੋਗੇ? ਮੈਂ ਸਮਝਦਾ ਜੀ ਇਸ ਵਕਤ ਤੁਸੀਂ ਮੇਰੀ ਗੱਲ ਨੂੰ ਪਤਾ ਨਹੀਂ ਕਿਸ ਤਰ੍ਹਾਂ ਲਓਗੇ। ਮੈਂ ਸਮਝਦਾ ਇਸ ਵਕਤ ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਢਹਿੰਦੀ ਕਲਾ ਦਾ ਦੌਰ ਹੈ, ਸਮਝੌਤੇ ਵਾਲਾ ਦੌਰ ਹੈ, ਦੋਸਤੀ ਵਾਲਾ ਦੌਰ ਹੈ, ਜੂਝਣ ਵਾਲੀ, ਅਣਖ ਵਾਲੀ, ਜਜ਼ਬੇ ਵਾਲੀ ਜਿਹੜੀ ਹੈ ਗੱਲ ਉਹ ਹੁਣ ਇਸ ਦੌਰ ਦੇ ਵਿੱਚ ਬੜੀ ਘੱਟ ਹੈ। ਔਰ ਸਰਕਾਰ ਵੀ ਜਿਹੜੀ ਇਸ ਵਕਤ ਹੈ ਉਹ ਹਿੰਦੂ ਸਰਕਾਰ ਹੈ, ਬਿਲਕੁਲ ਹਿੰਦੂ ਸਰਕਾਰ। ਔਰ ਇਸ ਸਰਕਾਰ ਨੇ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿੱਦਾਂ ਚਾਹਾਂਗੇ ਤੁਸੀਂ ਉਸ ਤਰ੍ਹਾਂ ਹੀ ਕਰੋਗੇ। ਉਹਨਾਂ ਨੇ ਕਹਿ ਦਿੱਤਾ ਹੈ ਕਿ ਗੁਰਦੁਆਰਾ ਬਾਬਾ ਜੀ ਦਾ ਹੈ, ਅਸਥਾਨ ਹੈ, ਗਿਆਨ ਗੋਦੀ ਸਾਹਿਬ ਸੀ, ਸਿੱਖ ਇੱਥੇ ਆਉਂਦੇ ਸੀ, ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ ਜੀ, ਅਸੀਂ ਤੁਹਾਨੂੰ ਆਹ ਥਾਂ ਨਹੀਂ ਦੇਣੀ। ਹੁਣ ਆਹ ਥਾਂ ਜਿਹੜੀ ਪਵਿੱਤਰ ਬਾਬਾ ਜੀ ਦਾ ਸਥਾਨ ਹੈ ਉਹ ਨਾ ਦੇ ਕੇ ਸਾਨੂੰ ਉਹ ਦੂਸਰੀ ਜਗ੍ਹਾ ਕੋਸ਼ਿਸ਼ ਕਰ ਰਹੇ ਨੇ। ਇੱਕ ਗੱਲ। ਦੂਸਰੀ ਗੱਲ ਅਮਰਵੀਰ ਜੀ, ਗੱਲ ਇੱਦਾਂ ਹੈ ਕਿ ਸਾਡੀ ਪੂਰੀ ਲੀਡਰਸ਼ਿਪ ਦਾ ਇਸ ਵਕਤ ਜਿਹੜਾ ਵਰਤਾਰਾ ਹੈ ਉਹ ਪੋਲੀਟੀਕਲੀ ਵੈਸਟਡ ਇੰਟਰਸਟ ਤੇ ਖੜਾ ਹੋ ਗਿਆ ਹੈ। ਔਰ ਜਿਸ ਵੇਲੇ ਕੌਮ ਦੀ ਵੱਡੀ ਲੀਡਰਸ਼ਿਪ ਪੋਲੀਟੀਕਲੀ ਵੈਸਟਡ ਇੰਟਰਸਟ ਤੇ ਖੜੀ ਹੋ ਜਾਂਦੀ ਹੈ ਤੇ ਕੌਮ ਦਾ ਸਿਰ ਜਿਹੜਾ ਹੈ ਉਹ ਝੁਕ ਜਾਂਦਾ ਹੈ। ਤੇ ਇਸ ਵਕਤ ਸਰਕਾਰ ਵੀ ਸਿੱਖਾਂ ਨੂੰ ਐਸਾ ਇੱਕ ਕਦਮ ਅੱਗੇ ਵੱਧ ਕੇ ਸਿੱਖਾਂ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਔਰ ਸਿੱਖ ਦਬ ਰਹੇ ਨੇ। ਮੈਂ ਇੱਥੇ ਐਗਜ਼ਾਮਪਲ ਦੇ ਸਕਦਾ ਤੁਹਾਨੂੰ। ਪੰਜਾਬ ਵਿੱਚ ਪਿਛਲੇ 3-4 ਸਾਲਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਤਨਾ ਭਾਰੀ ਅਪਮਾਨ ਹੁੰਦਾ ਰਿਹਾ। ਸਿੱਖ ਜਥੇਬੰਦੀਆਂ ਨੇ ਔਰ ਸਿੱਖ ਸੰਗਤ ਨੇ ਬੜਾ ਵਿਰੋਧ ਕੀਤਾ, ਇਸ ਦੇ ਬਾਵਜੂਦ ਕੁਝ ਨਹੀਂ ਬਣਿਆ ਜੀ। ਔਰ ਜਿਹੜੇ ਵਿਰੋਧ ਕਰਨ ਵਾਲੇ ਸੀਗੇ ਉਹਨਾਂ ਦੇ ਉੱਤੇ ਹੀ ਮੁਕੱਦਮੇ ਬਣੇ, ਉਹਨਾਂ ਨੂੰ ਹੀ ਜੇਲ੍ਹਾਂ 'ਚ ਡੱਕਿਆ ਗਿਆ, ਉਹਨਾਂ ਨੂੰ ਹੀ ਪੂਰੀ ਤਰ੍ਹਾਂ ਟੌਰਚਰ ਕੀਤਾ ਗਿਆ। ਇਸ ਤੋਂ ਬਾਅਦ ਤੁਸੀਂ ਦੇਖ ਲਓ ਦਿੱਲੀ ਵਿੱਚ ਗੁਰਦੁਆਰਾ ਸੀਸਗੰਜ ਤੇ ਹਮਲਾ ਕਰਨਾ ਔਰ ਪਿਓ ਨੂੰ ਤੋੜਨਾ ਬਲਡੋਜ਼ਰ ਰਾਹੀਂ, ਆ ਵੀ ਸਿੱਖ ਕੌਮ ਨੂੰ ਇੱਕ ਮੁੱਕਾ ਮਾਰਨ ਵਾਲੀ ਗੱਲ ਸੀ, ਇੱਕ ਡੰਡਾ ਮਾਰਨ ਵਾਲੀ ਗੱਲ ਸੀ ਔਰ ਸਿੱਖਾਂ ਦਾ ਬੁਖਾਰ ਚੈੱਕ ਕਰਨ ਵਾਲੀ ਗੱਲ ਸੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਪੁਰਾਤਨ ਗੁਰਦੁਆਰਾ, ਜਿਸ ਗੁਰਦੁਆਰੇ ਦੇ ਉੱਤੇ ਬੜੇ ਸਾਲਾਂ ਤੋਂ ਸੰਗਤ ਸੇਵਾ ਕਰ ਰਹੀ ਸੀ, ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ, ਉਸ ਗੁਰਦੁਆਰਾ ਸਾਹਿਬ ਨੂੰ ਦਿੱਲੀ ਦੇ ਵਿੱਚ ਪਿਛਲੇ ਮਹੀਨੇ ਮਲਿਆ ਮੇਟ ਕਰ ਦਿੱਤਾ ਗਿਆ ਤੇ ਉੱਥੇ ਇੱਕ ਸਰਕਾਰੀ ਬੋਰਡ ਲਗਾ ਦਿੱਤਾ ਗਿਆ ਜੀ। ਇਸ ਤੋਂ ਇਹ ਜਿਹੜਾ 1 by 1 ਅਟੈਕ ਹੋ ਰਿਹਾ, ਇਹ ਆਪਣੇ ਆਪ ਨਹੀਂ ਹੋ ਰਿਹਾ, ਇਹ ਵੈਲ ਪਲਾਨ, ਵੈਲ ਆਰਗੇਨਾਈਜ਼ਡ ਮੂਵ ਹੈ। ਇਸ ਕਰਕੇ ਸਾਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਕਿ ਤੁਹਾਡੇ ਬਾਬਾ ਜੀ ਦਾ ਇਤਿਹਾਸਿਕ ਗੁਰਦੁਆਰਾ ਸਿੱਖ ਕੌਮ ਤੋਂ ਖੋਹ ਲਿਆ ਤਾਂ ਤੁਸੀਂ ਕੁਝ ਕਰ ਨਹੀਂ ਸਕੇ। ਇਹ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਔਰ ਲੀਡਰਸ਼ਿਪ ਦਬ ਰਹੀ ਹੈ, ਲੀਡਰਸ਼ਿਪ ਚੁੱਪ ਹੈ ਔਰ ਲੀਡਰਸ਼ਿਪ ਦੀ ਚੁੱਪੀ ਦੇ ਕਰਕੇ ਸਿੱਖ ਕੌਮ ਦਾ ਸਿਰ ਨੀਵਾਂ ਹੋ ਰਿਹਾ ਜੀ। ਬੱਬਰ ਸਾਹਿਬ, ਇਹ ਗੱਲ ਤੁਹਾਡੀ ਕਿਤੇ ਨਾ ਕਿਤੇ ਜੇ ਅਸੀਂ ਐਨਾਲਾਈਜ਼ ਕਰਨੀ ਹੋਵੇ ਤਾਂ ਸਮਝ ਆਉਂਦੀ ਹੈ ਕਿ ਕਿਉਂ ਜਿਹੜੇ ਤੁਹਾਡੇ ਵਿਚਾਰ ਨੇ, ਜੋ ਹੁਣ ਤੁਸੀਂ ਲੀਡਰਸ਼ਿਪ ਦੇ ਉੱਤੇ ਨਿਰਾਸ਼ਤਾ ਜ਼ਾਹਰ ਕਰ ਰਹੇ ਹੋ, ਉਹ ਸਮਝ ਆਉਂਦੀ ਹੈ ਸਾਡੇ ਵੀ। ਤੇ ਮੈਂ ਉਮੀਦ ਕਰਦਾ ਜਿਹੜੀਆਂ ਸੰਗਤਾਂ ਸਾਡੇ ਨਾਲ, ਸਾਡੇ ਜਿਹੜੇ ਦਰਸ਼ਕ ਜੁੜੇ ਹੋਏ ਆ, ਉਹਨਾਂ ਦੇ ਵੀ ਇਹ ਗੱਲ ਸਮਝ ਆ ਰਹੀ ਹੋਊਗੀ ਕਿ ਇਹ ਕੀ ਵਰਤਾਰਾ ਚੱਲ ਰਿਹਾ ਹੈ। ਤੇ ਜਿਹੜਾ ਤੁਹਾਡੀ ਜਥੇਬੰਦੀ ਵੱਲੋਂ
ਐਲਾਨ ਕੀਤਾ ਗਿਆ ਹੈ ਤੇ ਤੁਹਾਡੇ ਵੱਲੋਂ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਇਹ ਗੱਲ ਕਹੀ ਗਈ ਹੈ। ਹੁਣ ਤੁਸੀਂ ਮੁੱਖ ਮੰਤਰੀ ਨੂੰ ਵੀ ਉੱਤਰਾਖੰਡ ਦਿਆਂ ਨੂੰ ਪੱਤਰ ਲਿਖਿਆ ਤੇ ਉਹ ਅੱਗੇ ਜਿਹੜੇ ਪ੍ਰੈਜ਼ੀਡੈਂਟ ਤੋਂ ਲੈ ਕੇ ਜਿਹੜੇ ਬਾਕੀ ਸਰਕਾਰੀ ਦਰਬਾਰੇ ਵੀ ਉਹਨੂੰ ਫਾਰਵਰਡ ਕੀਤਾ, ਅੱਗੇ ਭੇਜਿਆ ਤੇ ਤੁਸੀਂ ਇਹ ਕਿਹਾ ਕਿ 14 ਤਰੀਕ ਨੂੰ ਆਉਂਦੀ ਜਿਹੜੀ ਖਾਲਸਾ ਸਾਜਣਾ ਦਿਵਸ ਦੇ ਮੌਕੇ 14 ਅਪ੍ਰੈਲ ਨੂੰ ਤੁਸੀਂ ਉੱਥੇ ਉਸ ਸਥਾਨ ਦੇ ਉੱਤੇ ਹਰਿਦੁਆਰ ਹਰ ਕੀ ਪੌੜੀ ਵਿਖੇ ਨਾਲੇ ਅਰਦਾਸ ਕਰੋਗੇ ਤੇ ਨਾਲੇ ਜਿਹੜੀ ਉਹਦੀ ਸੇਵਾ ਸੰਭਾਲ ਹੈ ਗੁਰਦੁਆਰਾ ਸਾਹਿਬ ਦੀ ਉਹ ਆਪਣੇ ਹੱਥੀਂ ਲੈਂਦਿਆਂ ਸਿੱਖ ਸੰਗਤਾਂ ਦੇ ਹੱਥ ਦੇ ਵਿੱਚ ਆਊਗੀ। ਸੋ ਜੇ ਪਿਛਲੇ ਸਾਰੇ ਸਮੇਂ ਨੂੰ ਦੇਖਣਾ ਹੋਵੇ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਜੋ ਐਲਾਨ ਕੀਤਾ, ਜੋ ਤੁਸੀਂ ਕਹਿ ਰਹੇ ਹੋ, ਇਹ ਪ੍ਰੈਕਟੀਕਲੀ ਸੰਭਵ ਹੈਗਾ ਤੇ ਤੁਸੀਂ ਇਹ ਕਰਨ ਦੇ ਵਿੱਚ, ਇਹਨੂੰ ਇਸ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਦੇ ਵਿੱਚ ਕਾਮਯਾਬ ਹੋ ਸਕੋਗੇ? देखो अमरवीर जी, ਅਸੀਂ ਇੱਕ ਕਮਿਊਨੀਕੇਸ਼ਨ ਪ੍ਰਾਈਮ ਮਿਨਿਸਟਰ, ਰਾਸ਼ਟਰਪਤੀ ਨੂੰ, ਉਪ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਗਵਰਨਰ ਨੂੰ, ਡਾਇਰੈਕਟਰ ਜਨਰਲ ਪੁਲਿਸ ਨੂੰ, ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਔਰ ਐਸਐਸਪੀ ਨੂੰ ਭੇਜਿਆ ਜੀ। ਸਾਨੂੰ ਉਸ ਕਮਿਊਨੀਕੇਸ਼ਨ ਦੇ ਵਿੱਚ ਦਾ ਜਵਾਬ ਮਿਲਿਆ ਪ੍ਰਾਈਮ ਮਿਨਿਸਟਰ ਹਾਊਸ ਤੋਂ ਔਰ ਡਾਇਰੈਕਟਰ ਜਨਰਲ ਪੁਲਿਸ ਨੇ ਮੇਲ ਰਾਹੀਂ ਸਾਨੂੰ ਖਬਰ ਉਹਨਾਂ ਨੇ ਭੇਜੀ ਹੈ ਕਿ ਅਸੀਂ ਇਸ ਮਾਮਲੇ ਨੂੰ ਦੇਖ ਰਹੇ ਹਾਂ ਔਰ ਇਸ ਮਾਮਲੇ ਦੇ ਉੱਤੇ ਕਾਰਵਾਈ ਕਰ ਰਹੇ ਹਾਂ। ਇੱਕ ਕਮਿਊਨੀਕੇਸ਼ਨ ਹੈ, ਦੋ ਮੇਰੇ ਦਫ਼ਤਰ ਕੱਲ ਪਹੁੰਚ ਚੁੱਕੇ ਨੇ ਔਰ ਅਸੀਂ ਅਨਾਉਂਸ ਕੀਤਾ ਹੈ ਕਿ ਅਸੀਂ 14 ਤਾਰੀਖ ਨੂੰ ਵਿਸਾਖੀ ਵਾਲੇ ਪਵਿੱਤਰ ਦਿਨ ਨੂੰ ਅਸੀਂ ਹਰਿਦੁਆਰ ਹਰ ਕੀ ਪੌੜੀ ਸ਼੍ਰੀ ਗਿਆਨ ਗੋਦੀ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਾ ਕੇ ਅਸੀਂ ਅਰਦਾਸ ਕਰਾਂਗੇ ਔਰ ਵਿਸਾਖੀ ਮਨਾਵਾਂਗੇ ਜੀ। ਔਰ ਅਸੀਂ ਪਿਛਲੇ ਕਈ ਸਾਲਾਂ ਤੋਂ ਜਦ ਹਰਿਦੁਆਰ ਵੱਲ ਜਾਣੇ ਆ ਤੇ ਸਾਨੂੰ ਪੁਲਿਸ ਰੋਕਦੀ ਹੈ, ਡਿਟੇਨ ਕਰ ਲੈਂਦੀ ਆ ਔਰ ਬਾਰਡਰ ਜਿਹੜੇ ਨੇ ਉੱਤਰਾਖੰਡ ਦੇ ਉਹ ਸੀਲ ਕਰ ਦਿੰਦੇ ਆ ਕਿ ਸਿੱਖ ਜਿਹੜੇ ਆ ਉਹ ਹਰਿਦੁਆਰ ਐਂਟਰ ਨਹੀਂ ਕਰ ਸਕਦੇ ਔਰ ਇਹ ਬਹੁਤ ਵੱਡਾ ਇੰਤਜ਼ਾਮ ਲੱਗਦਾ। ਅਸੀਂ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਰਾਹੀਂ ਹਰਿਦੁਆਰ ਹਰ ਕੀ ਪੌੜੀ ਪਹੁੰਚੋ। ਅਸੀਂ ਸਮੁੱਚੀ ਸਿੱਖ ਲੀਡਰਸ਼ਿਪ ਨੂੰ, ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ, ਉਹ ਸਾਰੇ ਸਿੰਘ ਜਿਹੜੇ ਬੜੇ ਜਜ਼ਬੇ ਵਾਲੇ, ਕੌਮ ਵਾਸਤੇ ਆਪਾ ਵਾਰਨ ਵਾਲੇ ਲੋਕ ਨੇ, ਜਿਨ੍ਹਾਂ ਦਾ ਦਾਅਵਾ ਹੈ ਅਸੀਂ ਪੰਥ ਵਾਸਤੇ ਸਭ ਕੁਝ ਵਾਰ ਸਕਦੇ ਹਾਂ, ਅਸੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਕੀਤੀ ਹੈ ਘੱਟੋ ਘੱਟ ਤੁਸੀਂ ਹਰਿਦੁਆਰ ਹਰ ਕੀ ਪੌੜੀ ਪਹੁੰਚ ਕੇ ਆਪਣਾ ਵਿਰੋਧ ਜ਼ਰੂਰ ਪ੍ਰਗਟ ਕਰੋ ਜੀ। ਤੇ ਜਿਹੜਾ ਤੁਹਾਡਾ ਇਹ ਕਹਿਣਾ ਹੈ ਕਿ ਅਸੀਂ ਕਿਤਨੇ ਕਾਮਯਾਬ ਹੋਵਾਂਗੇ, ਗੱਲ ਕਾਮਯਾਬ ਹੋਣ ਦੀ ਨਹੀਂ ਹੈ ਅਮਰਵੀਰ ਜੀ, ਗੱਲ ਵਿਰੋਧ ਕਰਨ ਦੀ ਹੈ, ਗੱਲ ਦੱਸਣ ਦੀ ਹੈ ਕਿ ਅਸੀਂ ਹੈਗੇ ਹਾਂ ਜੀ, ਅਸੀਂ ਹੈਗੇ ਹਾਂ, ਅਸੀਂ ਇਸ ਗੁਰਦੁਆਰਾ ਸਾਹਿਬ ਨੂੰ ਹਾਸਲ ਕਰਾਂਗੇ ਔਰ ਸਿੱਖ ਕੌਮ ਭੁੱਲੀ ਨਹੀਂ। ਅਸੀਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਿੱਖ ਕੌਮ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਨੂੰ ਹੁਣ ਤੱਕ ਭੁੱਲੀ ਨਹੀਂ। ਅਸੀਂ ਇਸ ਗੁਰਦੁਆਰਾ ਸਾਹਿਬ ਨੂੰ ਹਾਸਲ ਕਰਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਏ ਜੀ। ਇਸ ਕਰਕੇ ਅਸੀਂ ਆਪਣਾ ਅਹਿਸਾਸ ਕਰਾਉਣ ਵਾਸਤੇ ਕਿ ਅਸੀਂ ਹੈਗੇ ਹਾਂ, ਅਸੀਂ ਇਸ ਕਰਕੇ 14 ਤਰੀਕ ਵਿਸਾਖੀ ਵਾਲੇ ਦਿਨ ਸਮੁੱਚੀ ਸਿੱਖ ਕੌਮ ਨੂੰ, ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਉੱਤਰਾਖੰਡ ਹਰਿਦੁਆਰ ਹਰ ਕੀ ਪੌੜੀ ਆਪਣੇ ਰਾਹੀਂ ਪਹੁੰਚਣ ਔਰ ਅਸੀਂ ਵਿਰੋਧ ਕਰੀਏ ਜੀ। ਮੈਨੂੰ ਇੱਥੇ ਮੈਂ ਦੱਸ ਦੇਵਾਂ, ਮੈਨੂੰ कमिश्नर गढ़वाल ने कहा कि आप बहुत सालों के बाद गुरुद्वारा श्री ज्ञान गौदी साहब की बात कर रहे हैं। जब 1984 में ये मलिया मेट हुआ था तब आप लोगों ने नहीं मांगा जी। मैं उन्होंने कहा कि तुसी भी ते 500 साल बाद बाबरी मस्जिद नूं ढाया है, तुसी भी ते 500 साल के बाद ही दावा किया है कि साडा भी इत्थे मंदिर सी। मैं कहा सानू तो हाली बड़ा थोड़ा वक्त होया है, तुसी इस गल वाल ना जाओ, तुसी सिखां दा गुरुद्वारा है, सिख कौम नूं आराम नाल सिख कौम दे हवाले कर दो। अगर तुसी नहीं करोगे तो सिख कौम जिहड़ी है इस गुरुद्वारा साहब नूं लैण वास्ते पूरी ताकत लगाएगी और तुहानूं मजबूर कर देणगे कि इस स्थान बाबा दा ज्ञान गोदी साहिब गुरुद्वारा बनाउण लई जी। मेरी गल ਔਰ ਰਿਕਾਰਡ ਹੈ ਜੀ। ਬਿਲਕੁਲ ਬੱਬਰ ਸਾਹਿਬ, ਜਿੱਥੇ ਤੁਸੀਂ ਗੱਲ ਕੀਤੀ ਹੈ ਵੀ ਗੱਲ ਇਹ ਵਿਰੋਧ ਕਰਨ ਦੀ ਹੈਗੀ ਹੈ, ਇਹ ਦੱਸਣ ਦੀ ਹੈਗੀ ਹੈ ਕਿ ਅਸੀਂ ਹੈਗੇ ਹਾਂ ਤੇ ਅਸੀਂ ਜਿਹੜੀ ਆਪਣੇ ਹੱਕ ਦੀ ਗੱਲ ਹੈਗੀ ਆ ਉਹ ਕਰਦੇ ਰਹਾਂਗੇ। ਸੋ ਜਿੱਥੇ ਤੁਸੀਂ ਇੱਕ ਇਹ ਸਰਕਾਰ ਨੂੰ ਮੈਸੇਜ ਦੇ ਰਹੇ ਹੋ, ਉੱਥੇ ਸੰਗਤਾਂ ਦੇ ਲਈ ਕੀ ਮੈਸੇਜ ਹੈਗਾ
ਜਿੱਥੇ ਜਿਹੜੀਆਂ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਇਸ ਵਕਤ ਡਿਫਰੈਂਟ ਮਾਧਿਅਮਸ ਦੇ ਰਾਹੀਂ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੁਕਾਮ ਤੇ, ਜਾਂ ਜਿਹੜੀ ਇਸ ਸਾਰੇ ਇਸ਼ੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਓਵਰਆਲ ਕੀ ਮੈਸੇਜ ਹੈਗਾ ਤੁਹਾਡਾ? ਜਾਂਦੇ ਜਾਂਦੇ ਮੇਰਾ ਅਖੀਰਲਾ ਸਵਾਲ ਜੀ। ਅਮਰਵੀਰ ਜੀ, ਤੁਹਾਡੇ ਮੰਚ ਤੋਂ TV 84 ਰਾਹੀਂ ਮੈਂ ਸੰਸਾਰ ਭਰ ਵਿੱਚ ਫੈਲੇ ਸਿੱਖ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ, ਹੱਥ ਜੋੜ ਕੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਹਿੰਦੁਸਤਾਨ ਦੇ ਵਿੱਚ ਸਿੱਖ ਲੀਡਰਸ਼ਿਪ ਤੇ ਦਬਾਅ ਬਣਾਉਣ, ਸਿੱਖ ਲੀਡਰਸ਼ਿਪ ਨੂੰ ਮਜਬੂਰ ਕਰਨ ਕਿ ਉਹ ਗੁਰਦੁਆਰਾ ਹਰਿਦੁਆਰ ਹਰ ਕੀ ਪੌੜੀ ਸ੍ਰੀ ਗਿਆਨ ਗੋਦੀ ਸਾਹਿਬ ਨੂੰ ਲੈਣ ਵਾਸਤੇ ਸਿੱਖ ਲੀਡਰਸ਼ਿਪ ਯਤਨ ਕਰੇ। ਸਿੱਖ ਲੀਡਰਸ਼ਿਪ ਇਸ ਇਸ਼ੂ ਨੂੰ ਆਪਣੇ ਹੱਥ ਵਿੱਚ ਲਵੇ। ਮੈਂ ਦੁਨੀਆ ਭਰ ਦੇ ਵਿੱਚ ਫੈਲੇ ਸਿੱਖ ਭਰਾਵਾਂ ਦੇ ਚਰਨਾਂ 'ਚ ਅਪੀਲ ਕਰਾਂਗਾ, ਜਿਹੜੇ TV 84 ਨੂੰ ਇਸ ਵਕਤ ਦੇਖ ਰਹੇ ਨੇ, ਮੈਂ ਉਹਨਾਂ ਨੂੰ ਹੱਥ ਬਣ ਕੇ ਅਪੀਲ ਕਰਾਂਗਾ ਕਿ ਉਹ ਹਿੰਦੁਸਤਾਨ ਦੀ ਸਮੁੱਚੀ ਸਿੱਖ ਲੀਡਰਸ਼ਿਪ ਨੂੰ, ਚਾਹੇ ਉਹ ਕਿਸੇ ਧੜਿਆਂ ਦੇ ਵਿੱਚ ਨੇ, ਚਾਹੇ ਉਹ ਕਿਸੇ ਗਰੁੱਪਾਂ ਦੇ ਵਿੱਚ ਨੇ, ਉਹ ਆਪਣੇ ਰਾਹੀਂ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਸਮੁੱਚੀਆਂ ਜਥੇਬੰਦੀਆਂ ਨੂੰ ਉਹ ਅਪੀਲ ਕਰਨ, ਉਹਨਾਂ ਤੇ ਪ੍ਰੈਸ਼ਰ ਬਣਾਉਣ, ਉਹਨਾਂ ਨੂੰ ਮਜਬੂਰ ਕਰਨ ਕਿ ਉਹ ਗੁਰਦੁਆਰਾ ਸ੍ਰੀ ਗਿਆਨ ਗੋਦੀ ਸਾਹਿਬ ਨੂੰ ਹਰ ਹਾਲਤ ਦੇ ਵਿੱਚ ਹਾਸਲ ਕਰਨ। ਜੀ ਬਿਲਕੁਲ ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਗੁਰਚਰਨ ਸਿੰਘ ਬੱਬਰ, ਆਲ ਇੰਡੀਆ ਸਿੱਖ ਕਾਨਫਰੰਸ ਦੇ ਜਿਹੜੇ ਪ੍ਰਧਾਨ ਨੇ ਤੇ ਉੱਘੇ ਪੱਤਰਕਾਰ ਨੇ ਦਿੱਲੀ ਤੋਂ, ਜਿਨ੍ਹਾਂ ਨੇ ਇਸ ਸਾਰੇ ਇਸ਼ੂ ਦੇ ਉੱਪਰ ਗੁਰਦੁਆਰਾ ਗਿਆਨ ਗੋਦੜੀ ਬਾਰੇ ਸਾਨੂੰ ਦੱਸਦਿਆਂ ਇਹ ਵਿਚਾਰ ਪ੍ਰਗਟ ਕੀਤੇ ਨੇ ਕਿ ਕਿਤੇ ਨਾ ਕਿਤੇ ਕਮੀ ਸਿੱਖ ਕੌਮ ਦੇ ਵਿੱਚ ਹੈਗੀ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਹਾਂ, ਤੇ ਨਾਲ ਹੀ ਜਿਹੜਾ ਕੁਝ ਸਾਡੇ ਨਾਲ ਵਾਪਰਿਆ, ਜੋ ਘਟਨਾਕ੍ਰਮ ਇਸ ਵਕਤ ਚੱਲ ਰਿਹਾ, ਉਹਦੇ ਲਈ ਅਸੀਂ ਜਾਗਰੂਕ ਨਹੀਂ ਹੈਗੇ। ਸੋ ਜਿੱਥੇ ਸਾਡਾ ਫਰਜ਼ ਬਣਦਾ, ਉੱਥੇ ਨਾਲ ਹੀ ਨਾਲ ਸਾਡੀ ਇਹ ਵੀ ਇੱਕ ਦੇਣ ਬਣਦੀ ਹੈ ਸਰਕਾਰ ਨੂੰ, ਜਿਹੜਾ ਇੱਕ ਵਿਰੋਧ ਹੁੰਦਾ ਕਿ ਅਸੀਂ ਹੈਗੇ ਹਾਂ। ਇਹ ਸਾਰੇ ਉਹਨਾਂ ਦੇ ਵਿਚਾਰ ਨੇ। ਸੋ ਜਾਂਦੇ ਜਾਂਦੇ ਇਸ ਇਸ਼ੂ ਦੇ ਉੱਪਰ ਨਾਲ ਅੱਗੇ ਵਧਦਿਆਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨਾ ਚਾਹੂੰਗਾ ਕਿ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਤੁਹਾਡੀ ਮਦਦ ਦੀ ਲੋੜ ਹੈਗੀ ਹੈ, ਵਿੱਤੀ ਸਹਾਇਤਾ ਦੀ, ਤਾਂ ਕਿ ਜਿਹੜਾ ਅਸੀਂ ਇਹ TV 84 ਦਾ ਕਾਰਜ ਹੈਗਾ, ਇਹਨੂੰ ਅਸੀਂ ਚੱਲਦਾ ਰੱਖ ਸਕੀਏ। ਜਿਹਦੇ ਵਿੱਚੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਇੱਦਾਂ ਲੱਗਦਾ ਕਿ ਇਹ ਜਿਹੜਾ ਵੈਂਚਰ ਹੈ ਇਹ ਅੱਗੇ ਚੱਲਦਾ ਰਹਿਣਾ ਚਾਹੀਦਾ, ਸਿੱਖ ਨੁਕਤਾ ਨਿਗਾਹ ਤੋਂ ਜਿਹੜੀ ਗੱਲ ਹੁੰਦੀ ਹੈ, ਜੇ ਜਾਗਰੂਕਤਾ ਫੈਲਦੀ ਆ ਤਾਂ ਇਹ ਅੱਗੇ ਵਧਣੀ ਚਾਹੀਦੀ ਹੈ, ਤਾਂ ਜ਼ਰੂਰ ਜਿੰਨਾ ਵੀ ਬਣਦਾ ਸਰਦਾ ਯੋਗਦਾਨ ਹੈਗਾ ਤੁਸੀਂ ਸਾਨੂੰ ਡੋਨੇਟ ਕਰੋ। ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਇੱਕ ਵਾਰੀ ਮੈਂ ਦੁਬਾਰਾ ਰਿਪੀਟ ਕਰ ਦਿਆਂ, www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।